ਤੇ ਦੁਕਾਨਾਂ ਦੱਸ ਦੇਣ ਖੱਤਰੀਆਂ ਦੀਆਂ ਸਨ ਬਹੁਤੀਆਂ। ਦੁਕਾਨਾਂ ਜ਼ਿਆਦਾ ਹਿੰਦੂਆਂ ਦੀਆਂ ਸਨ ਔਰ ਉਹ ਹਰ ਕਿਸਮ ਦੇ ਯਾਨੀ ਜੋ ਸੌਦਾ ਸੀ ਨਾ ਉਸ ਵਕਤ ਵੀ ਇਹ ਮਰਕਜ਼ ਸੀ ਛੱਤੀਆਂ ਪਿੰਡਾਂ ਦਾ। ਤੇ ਪੱਕੀਆਂ ਦੁਕਾਨਾਂ? ਹਾਂਜੀ ਪੱਕੀਆਂ ਦੁਕਾਨਾਂ ਸਨ, ਸਭ ਕੁਝ। ਇਹ ਬਾਜ਼ਾਰ ਪੱਕਾ ਸੀ। ਇਹ ਮਤਲਬ ਚੁਬਾਰੇ ਸਨ ਬਣੇ ਸਾਰੇ। ਇਹ ਵੀ ਇਹ ਚੁਬਾਰਾ ਉੱਤੋਂ ਮਤਲਬ ਹੁਣ ਤੇ ਢੇੜ ਦਿੱਤਾ ਗਿਆ ਨਾ, ਇਹ ਪਹਿਲੋਂ ਚੁਬਾਰਾ ਸੀ, ਉੱਤੇ ਉੱਤੇ 2 ਮੰਜ਼ਲਾ ਸੀ ਇਹ। ਇੱਥੇ ਕੋਈ ਸਿੱਖੋ ਮੁਸਲਮਾਨ ਵੀ ਹੋਏ ਸਨ 47 ਚ? ਸਿੱਖੋ ਮੁਸਲਮਾਨ ਸਾਰੇ ਹੀ ਮੁਸਲਮਾਨ ਹੋ ਗਏ ਸਨ। ਇਹ ਸਿਰਫ ਸਾਡੇ ਪਿੰਡ ਦੀਆਂ ਚਦਰਾਵਾਂ, ਕਿਉਂਕਿ ਉਹਨਾਂ ਹਿੰਦੂਆਂ ਦੀਆਂ ਕਰਜ਼ਈ ਸਨ। ਹਾਂ, ਸੂਦ ਪੈਸੇ ਲੈਂਦੇ ਨੇ ਉਹਨਾਂ ਦੇ ਕਰਜ਼ਈ ਸਨ। ਇੱਥੇ ਜਿੰਨੇ ਚਦਰਾਵਾਂ ਸਨ ਇਹਨਾਂ ਦੇ ਕਰਜ਼ਈ ਸਨ। ਉਹਨਾਂ ਕਰਜ਼ਈ ਦੀ ਵਜ੍ਹਾ ਤੋਂ, ਕਰਜ਼ੇ ਦੀ ਵਜ੍ਹਾ ਤੋਂ ਕਿ ਸਾਡਾ ਕਰਜ਼ਾ ਇਹਨਾਂ ਮਤਲਬ ਮਾਫ ਹੋ ਜਾਵੇ, ਇਹ ਤੁਰ ਜਾਣਗੇ ਤੇ ਸਾਨੂੰ ਕਰਜ਼ਾ ਨਾ ਦੇਣਾ ਪਏਗਾ, ਇਸ ਵਾਸਤੇ ਉਹਨਾਂ ਨੂੰ ਇੱਥੇ ਰਹਿਣ ਨਹੀਂ ਸੀ ਦਿੱਤਾ। ਆਖਿਆ ਨਹੀਂ, ਸਾਡੇ ਜੀ ਜਿਹੜੇ ਜ਼ੈਲਦਾਰ ਨੇ ਬੁੱਢੇ ਕਿਰਾਇਆ ਵਾਲੇ, ਉਹਨਾਂ ਜੱਥਾ ਲੈ ਕੇ ਤੁਹਾਨੂੰ ਪੈ ਜਾਣਾ, ਤੁਹਾਨੂੰ ਮਾਰ ਛੱਡਣਾ ਜੇ ਤੁਸੀਂ ਇੱਥੇ ਰਹੋ ਤੇ। ਹਾਲਾਂਕਿ ਉਹ ਮੁਸਲਮਾਨ ਹੋਏ ਵੀ ਵਿੱਚੋਂ ਕੁਛ ਘਰ। ਉਹ ਗੁਲਨਵਾਜ਼ੁਰੀ ਤੇ ਜਿਹੜੇ ਸਨ, ਗੁਲਨਵਾਜ਼ੁਰਾਂ ਦੀ ਧਮਕੀ ਦਿੰਦੇ ਸਨ। ਇੱਥੋਂ ਦੇ ਚੌਧਰੀ ਇਸ ਵਾਸਤੇ ਦਿੰਦੇ ਸਨ, ਉਹ ਰਹਿਣਾ ਚਾਹੁੰਦੇ ਸਨ। ਇੱਥੋਂ ਦੇ ਲੋਕ ਨਹੀਂ ਸਨ ਰਹਿਣ ਦਿੰਦੇ ਵੀ ਇਹ ਰਹਿ ਗਏ ਤੇ ਸਾਨੂੰ ਕਰਜ਼ਾ ਦੇਣਾ ਪੈਣਾ ਵਾਪਸ। ਤੇ ਜਦੋਂ ਪਤਾ ਲੱਗਾ ਨਾ ਕਿ ਵੰਡ ਹੋ ਗਈ, ਇਹਨਾਂ ਤੇ ਬਬਰੀਆਂ ਮਾਰੀਆਂ ਹੋਣੀਆਂ ਨੇ। ਬਸ ਇਹੀ ਗੱਲ ਹੈ ਨਾ, ਉਹ ਫਿਰ ਉਹ ਜਾਂਦੇ। ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਸੀ। ਜੇ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਅਸਾਂ ਵਾਪਸ ਨਹੀਂ ਆਉਣਾ, ਉਸ ਵਕਤ ਉਹ ਇਸੇ ਭੁਲੇਖੇ ਵਿੱਚ ਸਨ ਕਿ ਅਸਾਂ ਵਾਪਸ ਆ ਜਾਣਾ ਆਪਣਾ ਘਰਾਂ 'ਚ। ਉਹ ਯਾਨੀ ਆਰਜ਼ੀ ਤੌਰ 'ਤੇ ਇੱਥੋਂ ਗਏ ਸਨ, ਲੇਕਿਨ ਉਹ ਇਹ ਨਹੀਂ ਸੀ ਉਹਨਾਂ ਨੂੰ ਪਤਾ ਕਿ ਮੁਲਕਾਂ ਦੀ ਵੰਡ ਹੋ ਗਈ ਹੈ। ਹੁਣ ਨਹੀਂ, ਹਿੰਦੂਆਂ ਨੂੰ ਪਤਾ ਸੀ। ਹਿੰਦੂ ਤੇ ਪਹਿਲੋਂ ਹੀ ਨਿਕਲ ਗਏ ਨਾ ਆਪਣੀ ਦੌਲਤ ਵਗੈਰਾ ਲੈ ਕੇ। ਆਹੋ, ਇਹ ਸੁਣਿਆ ਕਿ ਉਹ ਪਹਿਲੇ ਟੁੱਟ ਗਏ ਸੀ। ਖੱਚਰ ਬੜੇ ਸਿਆਣੇ ਹੁੰਦੇ ਸਨ ਖੱਤਰੀ ਵਗੈਰਾ। ਤੇ ਜਿਹੜੇ ਸਨ ਸਿੱਖ ਮੁਸਲਮਾਨ, ਉਹ ਤੇ ਮੁਸਲਮਾਨ ਹੋ ਕੇ ਇੱਥੋਂ ਫਿਰ ਸਿੱਖ ਬਣ ਕੇ ਨੱਸ ਗਏ। ਤੇ ਜਦੋਂ ਡਰਦੇ ਹੀ ਵੀ ਆਖਿਆ ਤੁਹਾਨੂੰ ਕਿਸੇ ਛੱਡਣਾ ਨਹੀਂ, ਤੁਹਾਨੂੰ ਜੱਥਾ ਪੈ ਜਾਣਾ। ਤੇ ਮੁਸਲਮਾਨ ਹੋ ਗਏ, ਵਾਲ ਘਟਾ ਜਿਹੜੇ ਵਾਲ ਉਹ ਮੁਸਲਮਾਨ ਆਂਦੇ ਨੇ। ਸਾਡੇ ਵੱਡੇ ਦੱਸਦੇ ਰਹੇ ਕੋਈ ਮੁਸਲਮਾਨ ਹੋਏ ਕਈ ਮਸੀਤਾਂ ਵਿੱਚ, ਕਈ ਸਾਡੇ ਨਾਲ ਗੋਸ਼ਤ ਖਾਂਦੇ ਰਹੇ। ਵੱਡਾ ਗਾਂ ਦਾ ਗੋਸ਼ਤ ਵੀ ਖਾਂਦਾ, ਉਹਨਾਂ ਸਭ ਕੁਝ ਕਰਦੇ ਰਹੇ। अस्सलाम वालेकुम दोस्तों, मैं औरंगजेब बेग इस ਵੇਲੇ ਖੜਾ ਵਾਂ ਪਿੰਡ ਕੋਰੇ ਕੀ, ਤਹਿਸੀਲ ਡਸਕਾ ਦਾ ਬਹੁਤ ਵੱਡਾ ਪਿੰਡ, ਨੌਨਾਵੇਂ ਪਿੰਡ, ਜ਼ਿਲ੍ਹਾ ਸਿਆਲਕੋਟ ਇਹਦਾ। ਤੇ ਇੱਥੇ ਉਹ ਬਾਜ਼ਾਰ ਜਿਹੜਾ ਖੱਤਰੀਆਂ ਨੇ ਬਣਾਇਆ ਸੀ ਔਰ ਇੱਥੇ ਹਰ ਕਿਸਮ ਦਾ ਕਾਰੋਬਾਰ ਹੁੰਦਾ ਸੀ। ਕਹਿੰਦੇ ਨੇ 36 ਪਿੰਡਾਂ ਦੇ ਲੋਕ ਆ ਕੇ ਤੇ ਇਸ ਬਾਜ਼ਾਰ ਦੇ ਵਿੱਚੋਂ ਸ਼ਾਪਿੰਗ ਕਰਦੇ ਹੁੰਦੇ ਸਨ। 1947 ਤੋਂ ਪਹਿਲੇ ਦੀਆਂ ਦੁਕਾਨਾਂ ਅੱਜ ਵੀ ਇਸ ਪਿੰਡ 'ਚ ਅਸਲ ਹਾਲਤ 'ਚ ਮੌਜੂਦ ਨੇ। ਤੇ ਤੁਹਾਨੂੰ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਕੇ ਸੁਣਾਉਂਦੇ ਆ ਤੇ ਜਿਹੜੀਆਂ ਦੁਕਾਨਾਂ ਨੇ ਉਹ ਵੀ ਵਿਖਾਲਦੇ ਆ। ਜੀ ਖੂਬਸੂਰਤ ਪੁਰਾਣੀ ਦੁਕਾਨ, ਵਾਹ ਜੀ ਵਾਹ। ਇਹ ਜੀ ਸਾਡੇ ਭਰਾ ਅੰਦਰ ਪੇ ਕੰਮ ਕਰਦੇ ਨੇ। ਉਹ ਹੋਇਆ ਬੜੀ ਵੱਡੀ ਦੁਕਾਨ ਹੈ ਜੀ, ਕੀ ਬਾਤ ਹੈ। ਇਹ ਕੋਈ ਪਤਾ ਜੀ ਕਿਹੜੀ ਦੁਕਾਨ ਹੁੰਦੀ ਸੀ ਪਹਿਲਾਂ? ਕੋਈ ਬਜ਼ੁਰਗਾਂ ਦੱਸਿਆ ਕਦੀ ਇੱਥੇ ਕਾਹਦੀ ਹੁੰਦੀ ਸੀ? ਅੱਛਾ, ਪਿਛਲਾ ਜਿਹੜਾ ਹਿੱਸਾ ਹੈ, ਠੀਕ ਹੈ। ਇਹ ਜਨਾਬ ਦੂਸਰੀ ਦੁਕਾਨ, ਬੇਸਿਕਲੀ ਇੱਕੋ ਹੀ ਦੁਕਾਨ ਹੈ, 2 ਦਰਵਾਜ਼ੇ ਬਾਹਰ ਤੇ ਅੰਦਰ ਹੈ ਜਿਹੜਾ ਨਾ ਉਹਦਾ ਸ਼ੇਡ ਹੈਗਾ। ਇਹ ਜਨਾਬ ਦੇਖੋ, ਨਹੀਂ ਨਹੀਂ ਆਹੀ ਸਰਵੇ ਸ਼ੁਰੂ ਕੋਈ ਨਹੀਂ ਹੈਗਾ। ਇਹ ਵੱਡਾ ਕਮਰਾ ਜੀ ਪਿੱਛੇ। ਵਾਹ ਜੀ ਵਾਹ, ਕੀ ਬਾਤ ਹੈ ਜੀ। ਤੇ ਇਹ ਦਾ ਬਾਹਰਲਾ ਦਰਵਾਜ਼ਾ ਹੁਣ ਕਾਫੀ ਬੁਰੀ ਹਾਲਤ ਦੇ ਵਿੱਚ। ਇਹ ਜਿਹਦਾ ਕੁੰਡਾ ਤੇ ਜ਼ਰਾ ਵਿਖਾ ਲਿਓ। ਇਹ ਕਿੰਨਾ ਕੁ ਭਾਰ ਹੋਣਾ ਇਹਦਾ? ਕਿਲੋ ਕੋ ਹੈ 1 ਕਿਲੋ ਕੋ ਹੈਗਾ। ਵਾਹ ਜੀ ਵਾਹ, ਬੜਾ ਵਜ਼ਨ ਹੈ। ਲਓ ਜੀ, ਇਹ ਵੇਖੋ ਤੁਸੀਂ, ਬੜਾ ਵਜ਼ਨੀ ਕੁੰਡਾ। ਲਓ ਜੀ, ਹਾਂ ਵੇਖੋ ਜੀ, ਇਹ ਮੇਰੇ ਪੂਰੇ ਹੱਥ ਨਾਲ ਵੱਡਾ, ਸਿਰਫ ਅਗਲਾ ਇਹਦਾ ਇਹ ਹਿੱਸਾ ਹੈਗਾ। ਤੇ ਇਹ ਜਨਾਬ ਇਹ ਦਰਵਾਜ਼ੇ ਤੇ ਪਰਤ 2-3 ਨੇ ਨਾ। ਕਰੋ ਹਾਂਜੀ ਬੰਦ। ਕੀ ਬਾਤ ਹੈ। ਇਹ ਜੀ ਦਰਵਾਜ਼ੇ
ਤੇ ਇਹ ਪੁਰਾਣੀਆਂ ਖਿੜਕੀਆਂ, ਇਹ ਆਲੇ, ਇਹ ਜਨਾਬ ਇਹਦੇ ਵਿੱਚ ਬਿਹਤਰੀਨ ਕੰਮ ਹੋ ਰਿਹਾ। ਲੋ ਜੀ ਇਹ ਬਾਜ਼ਾਰ ਤਰੀਖੀ ਬਾਜ਼ਾਰ ਪਿੰਡ ਕੋਰੇ ਕੀ ਵੱਡਾ ਬਾਜ਼ਾਰ ਹੈਗਾ ਔਰ ਵੱਡਾ ਪਿੰਡ। ਇਹ ਦੀਆਂ ਦੁਕਾਨਾਂ ਨੇ ਇੱਥੇ ਓਰੀਜਨਲ ਹਾਲਤ 'ਚ ਤੁਹਾਨੂੰ ਵਿਖਾਲਦੇ ਆ। ਇਹ 2 ਦੁਕਾਨਾਂ ਨੇ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਬਣੀਆਂ ਨੇ, ਬਹੁਤ ਹੀ ਖੂਬਸੂਰਤ। ਟਾਈਮ ਹੋਇਆ ਗਿਆ ਇਹਨਾਂ ਦੇ ਮਾਂ ਪਿਓ ਨੇ ਮੇਰਾ ਮੂੰਹ ਕਰਕੇ ਕੰਮ ਕਰੇ ਨੇ। ਤੇ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਬਾਜ਼ਾਰ ਜਿਹੜਾ ਇਹਨਾਂ ਨੇ ਬਹੁਤ ਪੁਰ ਰੌਣਕ ਸੀ। ਠੀਕ ਹੈ। ਇੱਥੇ ਮਤਲਬ ਅਤਾਰਾਂ ਦੀਆਂ ਵੀ ਦੁਕਾਨਾਂ ਹੈ ਸਨ ਜਿਹੜੇ ਅਤਰ ਵੇਚਦੇ ਸਨ। ਫਿਰ ਹਰ ਕਿਸਮ ਦਾ ਨਾ ਮਤਲਬ ਇਹ ਜਿਹੜੇ ਹੁਣ ਤੁਹਾਨੂੰ ਖੱਪੇ ਨਜ਼ਰ ਆ ਰਹੇ ਨੇ ਬਾਜ਼ਾਰ ਦੇ ਵਿੱਚ, ਇਹ ਉਦੋਂ ਦੁਕਾਨਾਂ ਸਨ। ਤੇ ਦੁਕਾਨਾਂ ਦੱਸ ਦੇਣ ਖੱਤਰੀਆਂ ਦੀਆਂ ਸਨ ਬਹੁਤੀਆਂ, ਦੁਕਾਨਾਂ ਜ਼ਿਆਦਾ ਹਿੰਦੂਆਂ ਦੀਆਂ ਸਨ। ਕਿਸੇ ਵਕਤ ਦੇ ਵਿੱਚ ਤੇ ਇਹਦਾ ਨਾਂ ਸੀ ਧਰੋੜਾ। ਜਦੋਂ ਬਾਬਾ ਕੋਰਾ ਇੱਥੇ ਆਇਆ ਨਾ, ਕੋਰਾ ਬੜਾਇ 'ਚ, ਉਹਨੇ ਆਣ ਕੇ ਆਪਣੇ ਪਿੰਡ ਦੇ ਨਾਂ, ਆਪਣੇ ਨਾਂ ਤੇ ਇਹ ਪਿੰਡ ਫਿਰ ਪਿੰਡ ਦੀ ਮਸ਼ਹੂਰੀ ਕੀਤੀ ਹੈ। ਉਸ ਤੋਂ ਪਹਿਲੋਂ ਇਹ ਧਰੋੜਾ ਇਹਨੂੰ ਆਂਦੇ ਸਨ। ਯਾਨੀ ਇਹ ਸਾਡੇ ਇੱਥੇ ਹਜ਼ਰਤ ਨੂਹ ਅਲੈਹਿਸਲਾਮ ਦੇ ਤੂਫਾਨ ਦੇ ਵਕਤ ਦਾ ਗਰਕ ਹੋਇਆ ਪਿੰਡ ਹੈ। ਅੱਜ ਵੀ ਅਸਾਂ ਥੋੜ੍ਹਾ ਜਿਹਾ ਸਾਲ ਅਜੇ 20 ਸਾਲ ਹੋਏ ਨੇ, ਅਸਾਂ ਖੁਦਾਈ ਕੀਤੀ ਸੀ ਇੱਥੋਂ ਥੱਲਿਓ, ਕੋਈ ਮਕਾਨ ਦੀ ਜਗ੍ਹਾ ਬਣਾਉਣ ਵਾਸਤੇ ਸਵਾਰੇ ਕੀਤੀ ਸੀ ਜਗ੍ਹਾ, ਤੇ ਪੱਥਰ ਦੇ ਔਜ਼ਾਰ ਨਿਕਲੇ ਸਨ। ਉਹਦੇ ਵਿੱਚੋਂ ਪੱਥਰ ਦੇ ਔਜ਼ਾਰ ਨਿਕਲੇ ਸਨ। ਇਹ ਨਹੀਂ ਅਨਵਰ ਉਰੀ, ਇਹਨਾਂ ਦਾ ਪੱਪੂ ਵਾਲਾ ਘਰ ਜਿਹੜਾ ਸੀ, ਇਹ ਸਵਾਰਾ ਕੀਤਾ ਸੀ ਉਹਨੇ, ਸਵਾਰਾ ਕੀਤਾ ਸੀ ਤੇ ਇਹਦੇ ਵਿੱਚੋਂ ਪੱਥਰ ਦੇ ਔਜ਼ਾਰ ਨਿਕਲੇ ਸਨ। ਤੇ ਚਾਚਾ ਜੀ ਚਾਕੂ, ਛੁਰੀਆਂ, ਘੋੜੇ ਪੱਥਰ ਦੇ, ਹਾਂ ਪੱਥਰ ਦੇ। ਤੇ ਇੱਥੇ ਜਿਹੜਾ ਹੈਗਾ ਉਹ ਕੀ ਕਹਿੰਦੇ ਨੇ, ਕਿਹੜੀਆਂ ਕੌਮਾਂ ਜ਼ਿਆਦਾ ਰਹਿੰਦੀਆਂ ਹੁੰਦੀਆਂ, ਕੀ ਦੱਸਦੇ ਨੇ ਵੱਡੇ? ਅਸਲ ਵਿੱਚ ਉਹਦੇ ਕੋਰੇ ਕੀ ਵੜੈਚਾਂ ਦੇ ਨਾਂ ਤੇ ਮਸ਼ਹੂਰ ਹੈ। ਤੇ ਉਹ ਜੋ ਕੌਮਾਂ ਸਾਰੀਆਂ ਹੀ ਆਏ ਨੇ ਕਿ ਇਹ ਬੜਾ ਉੱਚੀ ਜਗ੍ਹਾ ਤੇ ਪਿੰਡ ਹੈ। ਤੇ ਇਹ ਮਤਲਬ ਬੜਾ ਤਾਰੀਖੀ ਪਿੰਡ ਹੈ, ਪੁਰਾਣਾ ਪਿੰਡ ਹੈ। ਵਾਹ ਜੀ ਵਾਹ। ਤੇ ਇੱਥੇ ਮੇਲੇ 'ਚ ਸਾਰੇ ਹਿੰਦੂ ਸਿੱਖ ਹੁੰਦੇ ਹੁੰਦੇ ਸਨ ਉਦੋਂ? ਹਿੰਦੂ ਸਿੱਖ ਹਰ ਚੀਜ਼ ਬਾਬੇ ਗੁੱਲੂ ਸ਼ਾਹ ਦੀ ਨਗਰੀ, ਬਾਬੇ ਗੁੱਲੂ ਸ਼ਾਹ ਨੂੰ ਮੰਨਦੇ ਸਨ। ਹਾਂ, ਉੱਥੇ ਹੋਰ ਵੀ ਬਜ਼ੁਰਗ ਨੇ। ਹਜ਼ਰਤ ਇਮਾਮ ਧੌਲ ਸ਼ਾਹ ਰਹਿਮਤੁল্লাਹ ਅਲੈਹ ਪੀਰ ਮੁਰਾਦੀਏ ਦੀ ਜਦੋਂ ਫੌਜ ਲੜਨ ਆਈ ਹੈ ਹਜ਼ਰਤ ਅਲੀ ਉਲ ਹੱਕ ਦੇ ਨਾਲ, ਤੇ ਉਦੋਂ ਇਹ ਮਤਲਬ ਉਦੋਂ ਦੇ ਇੱਥੇ ਬਜ਼ੁਰਗ ਨੇ, ਉਹ ਲੇਟੇ ਨੇ। ਤੇ ਉਸ ਤੋਂ ਬਾਅਦ ਫਿਰ ਹੋਰ ਵੀ ਬਜ਼ੁਰਗ ਨੇ। ਮਾਈ ਸਾਹਿਬਾ ਨੇ ਇੱਕ, ਹਜ਼ਰਤ ਬਾਬਾ ਗੁਲ ਮੁਹੰਮਦ ਬਾਦਸ਼ਾਹ, ਫਿਰ ਉਹਨਾਂ ਦੇ ਅੱਗੋਂ ਖਲੀਫਾ ਜਿਹੜੇ ਨੇ 4, ਪੀਰ ਭੋਲੇ ਸ਼ਾਹ, ਪੀਰ ਠੂਠੇ ਸ਼ਾਹ, ਹੋਰ ਇਸੇ ਤਰ੍ਹਾਂ ਮਤਲਬ ਦੂਸਰੇ ਜਿਹੜੇ ਸਾਦਾਤ ਖਾਨਦਾਨ ਦੇ ਵੱਡੇ ਨੇ, ਉਹ ਵੀ ਇੱਥੇ ਹੀ ਲੇਟੇ ਨੇ। ਵਿੱਚ ਖੂਹ ਸਨ, ਡੰਗਰ ਜੋ ਕਿ ਜੋ ਕੇ ਵੇਂਦੇ, ਵਾਹ ਕੇ ਵੇਂਦੇ ਸਨ। ਇੱਥੇ ਬਾਬਾ ਗੁੱਲੂ ਸ਼ਾਹ ਦੇ ਦਰਬਾਰ ਦੀ ਜਿਹੜੀ ਸੀ, ਆਹੋ, ਡੰਗਰ ਲੈਣ ਗਏ ਜੇ ਤੁਸੀਂ ਕੱਟੀ ਲੈਣੀ ਉਹ ਵੱਖਰੀ ਮੰਡੀ ਹੈ, ਜੇ ਤੁਸੀਂ ਝੋਟੀਆਂ ਲੈਣੀ ਦੁੱਧ ਲੈਣਾ ਵੱਖੋ ਵੱਖ ਨੇ, ਢੱਗੇ ਵੱਖਰੇ ਬਹੁਤ ਜਿਹਨਾਂ ਨੂੰ ਆਉਂਦੇ ਨੇ। ਇਹ ਜਨਾਬ ਦੇਖੋ ਤੁਸੀਂ ਥੱਲੇ ਤੱਕ ਜਿਹੜਾ ਨਾ ਇਹਦੇ ਇੱਟਾਂ ਦੇ ਗੁਲਦਾਨ ਜੇ ਬਣੇ ਨੇ, ਛੋਟੀ ਇੱਟ ਦਾ ਇਸਤੇਮਾਲ। ਕਿਆ ਖੂਬਸੂਰਤ ਸ਼ਾਹਕਾਰ ਹੈ, ਦੇਖੋ ਕੋਈ ਇਹਦੇ ਚ ਸੀਮੈਂਟ ਸਰੀਆ ਨਹੀਂ ਇਸਤੇਮਾਲ ਹੋਇਆ। ਮੋਟੀ ਚੁਗਾਠ, ਭਾਈ ਸਾਹਿਬ ਹੋਰਾਂ ਦੀ ਬਣਾਓ ਜੀ ਇੱਥੇ ਬੈਠੇ। ਭਾਈ ਸਾਹਿਬ ਜੀ ਮਾਸ਼ਾਅੱਲਾ। ਤੇ ਇਹ ਵੀ ਉੱਥੇ ਕਰਨਾ ਇਹ ਜਨਾਬ ਬਹੁਤ ਹੀ ਖੂਬਸੂਰਤ। ਲਓ ਜੀ ਇਹ ਦੁਕਾਨ ਹੈਗੀ ਹੈ ਵੀ ਉਹੀ ਪੁਰਾਣੀ, ਕਿਉਂ ਚਾਚਾ ਜੀ? ਉਹੀ ਜਿਹੜੀ ਬਣੀ ਹੈ 47 ਤੋਂ ਪਹਿਲਾਂ ਦੀ। ਵਾਹ ਜੀ ਵਾਹ। ਇਹ ਹੁਣ ਥੋੜੀ ਜਿਹੀ ਢਹਿਣੀ ਸ਼ੁਰੂ ਹੋ ਗਈ ਹੈ। ਤੇ ਇਹ ਜਨਾਬ ਇਹਦਾ ਪਿੱਛੇ ਛੋਟਾ ਜਿਹਾ ਸਟੋਰ ਹੋ। ਤੇ ਦੁਕਾਨ ਪੁਰਾਣਾ ਬਾਜ਼ਾਰ ਪਿੰਡ ਕੋਰੇ ਕੀ। ਹਾਂ ਜੀ ਖੂਬਸੂਰਤ ਪੁਰਾਣੀ ਦੁਕਾਨ। ਲਓ ਜੀ ਵਾਹ ਜੀ ਵਾਹ। ਪੁਰਾਣੀ ਦੁਕਾਨ ਵੇਖੋ ਜੀ, ਹੈ ਛੋਟੀ ਜਿਹੀ ਹੈ ਲੇਕਿਨ ਅੱਜ ਵੀ ਅਸਲੀ ਹਾਲਤ 'ਚ ਮੌਜੂਦ। ਇਹ ਉੱਤੇ ਛੱਤਾਂ ਨਹੀਂ, ਇਹ ਵੇਖੋ ਜੀ ਇਹਦੇ ਦਰਵਾਜ਼ੇ ਪੁਰਾਣੇ। ਵਾਹ ਜੀ ਵਾਹ।
ਪਿਲਰ ਸੀਮਟ ਦੇ ਇੱਟਾਂ ਦੇ ਬਣੇ, ਸੀਮਟ ਦੇ ਨਹੀਂ ਇੱਟਾਂ ਦੇ। ਇਹ ਜਨਾਬ ਵੇਖੋ ਤੁਸੀਂ ਪੈਰ ਰੱਖ ਕੇ ਅੰਦਰ ਜਾਣ ਵਾਸਤੇ ਲੱਕੜ ਦਾ, ਇਹਦੇ ਉੱਤੇ ਪੈਰ ਰੱਖੋ ਤੇ ਫੇਰ ਤੁਸੀਂ ਅੰਦਰ ਜਾਓ। ਕੀ ਬਾਤ ਹੈ। ਇਹ ਪੁਰਾਣੀਆਂ ਛੱਤਾਂ ਕਿੰਨੀ ਖੂਬਸੂਰਤੀ ਨਾਲ ਸੰਭਾਲ ਲਈਆਂ ਨੇ। ਤੇ ਇਹ ਡਬਲ ਦੀਵਾਰ ਆ ਦੇਖੋ, ਇਹ ਅਲਮਾਰੀਆਂ, ਵਾਹ ਜੀ ਵਾਹ। ਇਹ ਬਿਲਕੁਲ ਉਹੀ ਓਰੀਜਨਲ ਆਲੇ ਬਣੇ ਨੇ ਵਿੱਚ। ਇਹ ਜਿਨ੍ਹਾਂ ਦੇ ਕੋਲ ਹੈਗੇ ਉਹਨਾਂ ਬੜੀ ਹਿਫਾਜ਼ਤ ਨਾਲ ਇਹਨਾਂ ਨੂੰ ਦੇਖੋ ਜੀ ਸੰਭਾਲਿਆ, ਕੋਈ ਇਹਦੀ ਕਰੈਕ ਚੀਜ਼ ਨਹੀਂ ਹੈਗੀ। ਔਰ ਆਲੀਸ਼ਾਨ ਬਿਲਡਿੰਗ ਹੈ ਦੇਖੋ। ਇਹ ਅੰਦਰੋਂ ਇਹਦੇ ਦਰਵਾਜ਼ੇ, ਇਹ ਦੁਕਾਨ ਖਾਲੀ ਹੈ ਲਿਹਾਜ਼ਾ ਇਸ ਲਈ ਇੱਥੇ ਹਨੇਰਾ ਹੈ। ਇਹ ਦੇਖੋ, ਇਹ ਜਨਾਬ ਇਹਦਾ ਪਿਲਰ, ਇਹ ਦੂਸਰੀ ਦੁਕਾਨ, ਇਹ ਦਾ ਪੁਰਾਣੇ ਸਟਾਈਲ ਦਾ ਜਿਹੜਾ ਦਰਵਾਜ਼ਾ ਹੁੰਦਾ ਸੀ ਡਿਜ਼ਾਈਨਿੰਗ ਵਾਲਾ ਉਹ। ਤੇ ਇਹ ਛੋਟੀ ਜਿਹੀ ਖਿੜਕੀ ਹੈਗੀ ਹੈ। ਤੇ ਇਹ ਅੱਗੇ ਮੇਨ ਬਾਜ਼ਾਰ ਹੈ, ਸਾਹਮਣੇ ਕਿਸੇ ਦੀ ਰਿਹਾਇਸ਼ ਹੈ ਲੇਕਿਨ ਇਹ ਵੀ ਉਹੀ ਪੁਰਾਣਾ ਘਰ। ਵਾਹ ਜੀ ਵਾਹ। ਲੋ ਜੀ, ਇਹ ਇੱਕ 36 ਗਲੀ ਹੈਗੀ ਹੈ, ਪਿੰਡ ਕੋਰੇ ਕੀ ਤਹਿਸੀਲ ਡਸਕਾ। ਤੇ ਇਹ ਬਿਹਤਰੀਨ ਪੁਰਾਣਾ ਘਰ ਚੁਬਾਰਾ ਅੱਜ ਵੀ ਅਸਲੀ ਹਾਲਤ 'ਚ ਮੌਜੂਦ। ਤੇ ਇਹ ਥੱਲੇ ਦੁਕਾਨਾਂ, ਇਹ ਵੀ ਇੱਕ ਘਰ ਹੈਗਾ ਖੂਬਸੂਰਤ ਘਰ। ਤੇ ਇਹ ਦੋ ਦੁਕਾਨਾਂ, ਇਹ ਜਨਾਬ ਦੇਖੋ, ਇਹ ਵੀ जनाब देखो तुम। लो जी, क्या भी दुकान पुरानी, वाह जी वाह। अच्छा, विच बरांडा एक ही सी लेकिन इन्होंने डिवाइड कर लिया। तो यह जनाब है इस वेले जुत्तियां की दुकान है। तो दूसरी दुकान है भाई, तो एक दुकान है थोड़ा जिहा उत्ते छेड़ भी है। जनाब ओरिजिनल बाजार, वाह जी वाह। ये केड़ा फुटबॉल है जी? लौरी हैंडबॉल है। वाह जी। है भी जी एक बहुत ही पुरानी दुकान। तो साढ़े एक भाई है ने फुटबॉल नाल सी नाल सब्जी बेच रहे। तो दुकान वही पुरानी जिहड़ी खत्तरियां दे वेले दी सी, हिंदू सिख। है जनाब वो दुकान का खूबसूरत व्यू। है देखो, है बाजार दे विच, क्या बात है। है जी पुरानियां छत्तां। कोई कोई दीवार नवी बन गई है जी, लेकिन यह पुराने विच निशान अभी मौजूद हैं। है देखो, ਹਾਜੀ ਮੁਹੰਮਦ ਆਸ਼ਿਕ ਵੜਾਇਆ ਛੇ। ठीक हो गया। ਤੇ ਇਹ ਜਿਹੜਾ ਬਾਜ਼ਾਰ ਸੀ ਨਾ, ਜਦੋਂ ਕਿਸਾਨ ਅਜੇ ਨਹੀਂ ਸੀ ਬਣਿਆ, हाँ जी, ਇਹ ਉਦੋਂ ਇਹ ਜਿਹੜਾ ਪਿੰਡ ਸੀ ਸਾਡਾ ਇੱਕ ਕਿਸਮ ਦਾ ਮਰਕਜ਼ ਸੀ ਇਹਨਾਂ ਛੱਤੀਆਂ। ਇੱਥੇ ਮਹੀਨਾ ਪੂਰਾ ਇਹ ਸਾਡਾ ਕੋਰੇ ਕੀ ਲਾਹੌਰ ਬਣਿਆ ਹੁੰਦਾ ਸੀ। ਸਹੀ ਕਹਿ ਰਹੇ ਬਾਤ। ਇਸ ਤਰ੍ਹਾਂ ਹੀ ਸੁਣਿਆ ਤੁਸੀਂ ਤੇ ਚਲੋ ਬਜ਼ੁਰਗ। ਤੇ ਇਹ ਜਿਹੜਾ ਹੁਣ ਬਾਜ਼ਾਰ ਹੈ, ਹੁਣ ਇੱਥੇ ਅੱਧੀਆਂ ਬਹੁਤੀਆਂ ਤੇ ਨਵੀਆਂ ਬਣ ਗਈਆਂ ਦੁਕਾਨਾਂ। ਅੱਧਿਓਂ ਬਹੁਤੀਆਂ ਹੁਣ ਆਸਤਾ ਆਸਤਾ ਰੌਣਕ ਹੋਰ ਵੱਧ ਰਹੀ ਹੈ। ਇਹ ਵੇਖੋ ਤੁਹਾਡੇ ਸਾਹਮਣੇ ਪਿਛਲੇ ਪਾਸੇ ਇਹ ਦੁਕਾਨਾਂ ਨੇ, ਇਹ ਮਕਾਨ ਸੀ।
ਹੁਣ ਇਹ ਵੀ ਸਫਾਈ ਕਰ ਰਿਹਾ, ਇਹਦਾ ਮਤਲਬ ਢੇੜ ਕੇ ਤੇ ਇੱਥੇ ਮੈਂ ਦੁਕਾਨਾਂ ਬਣਾਉਂ। ਇਸ ਵਾਲੇ ਬਾਜ਼ਾਰ ਦੀ ਰੌਣਕ ਆਸਤਾ ਆਸਤਾ ਫਿਰ ਵਾਪਸ ਆ ਰਹੀ ਹੈ। ਯਾਨੀ ਜਿਹੜੀਆਂ ਦੁਕਾਨਾਂ ਉੱਜੜ ਗਈਆਂ ਹਨ, ਜਿਹੜੀਆਂ ਮਤਲਬ ਫਨਾਹ ਹੋ ਗਈਆਂ ਸਨ, ਉਹ ਹੁਣ ਫਿਰ ਨਵੇਂ ਸਿਰੇ ਤੋਂ ਦੁਕਾਨਾਂ ਬਣ ਕੇ ਤੇ ਬਾਜ਼ਾਰ ਫਿਰ ਆਬਾਦ ਹੋ ਰਿਹਾ। ਬੜੀ ਸ਼ਾਨੋ ਸ਼ੌਕਤ ਨਾਲ ਕੀ ਦੱਸਦੇ ਨੇ ਚਾਚਾ ਜੀ ਇੱਥੇ ਕਾਹਦੀਆਂ ਦੁਕਾਨਾਂ ਹੁੰਦੀਆਂ ਸਰ ਖੱਤਰੀਆਂ ਦੀਆਂ? ਹਰ ਕਿਸਮ ਤੋਂ ਦੱਸਿਆ, ਅਟਾਰੀ ਦੀ ਦੁਕਾਨ ਸੀ, ਤੇ ਪੰਸਾਰੀ ਦੀ ਦੁਕਾਨਾਂ ਸਨ ਇੱਥੇ। ਮਤਲਬ ਵਾਣ ਮੰਜੀਆਂ ਦੇ ਵਾਣ ਦੀ ਮੰਜੀਆਂ ਪੀੜੀਆਂ ਦੀ ਹਰ ਚੀਜ਼, ਯਾਨੀ ਦੁਨੀਆ ਦੀ ਕੋਈ ਚੀਜ਼ ਤੁਹਾਨੂੰ ਦੱਸਿਆ 36 ਪਿੰਡ ਇੱਥੋਂ ਖਰੀਦਦਾਰੀ ਕਰਨ ਆਉਂਦੇ ਸਨ। ਕੀ ਬਾਤ। ਵਾਹ ਜੀ ਵਾਹ। ਇਹ ਜੋਗੀਆਂ ਦੇ ਦਾਇਰੇ ਤੱਕ ਦੁਕਾਨਾਂ, ਉਹਦੇ ਚਾਰ ਸਵੇਰੇ ਵੀ ਦੁਕਾਨਾਂ ਸਨ। ਹੁਣ ਤੇ ਉਹ ਈਸਾਈ ਬਾਵੇ ਸਨ, ਉਹਨਾਂ ਮਤਲਬ ਮਕਾਨਾਂ ਦੇ ਵਿੱਚ ਦੁਕਾਨਾਂ ਪਾ ਕੇ ਤੇ ਮਕਾਨ ਬਣਾ ਲਏ ਨੇ। ਨਹੀਂ ਤਾਂ ਪਹਿਲੇ ਕਿਸੇ ਜ਼ਮਾਨੇ 'ਚ ਦੁਕਾਨਾਂ ਸਨ। ਵਾਹ ਜੀ ਵਾਹ, ਬੜੀ ਮਿਹਰਬਾਨੀ ਚਾਚਾ ਜੀ, ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਖੁਸ਼ ਰਹੋ। ਚਲੋ ਜੀ।